अम्मी जी एक औरत सीगी हाँ जी ओदी ना जवान बेटी सी हाँ जी ਉਹ ਦੋਨੇ ਨਾ ਮਾਵਾਂ ਧੀਆਂ ਕਿਤੇ ਕਿਰਾਏ ਤੇ ਰਹਿੰਦੀਆਂ ਸੀਗੀਆਂ ਜੀ। अच्छा जी ਉਸ ਔਰਤ ਦਾ ਨਾ ਬੰਦਾ ਫੌਤ ਹੋ ਗਿਆ ਸੀਗਾ, हाँ जी ਯਾਨੀ ਕਿ ਉਹਦੀ ਬੱਚੀ ਵਿਚਾਰੀ ਯਤੀਮਣੀ ਸੀਗੀ। यतीमनी ਉਹ ਨਾ ਕਿਸੇ ਕਿਰਾਏ ਤੇ ਰਹਿੰਦੀ ਸੀ। ਜਿਸ ਘਰ ਕਿਰਾਏ ਤੇ ਰਹਿੰਦੀ ਸੀ ਨਾ, ਜਿਹੜਾ ਥੱਲੜਾ ਪੋਰਸ਼ਨ ਸੀ ਨਾ, ਉਹ ਮਾਲਕ ਮਕਾਨ ਦੇ ਕੋਲ ਸੀਗਾ। अच्छा जी ਸ਼ਹਿਰਾਂ ਦੇ ਵਿੱਚ ਤੁਹਾਨੂੰ ਪਤਾ ਕਿ 2 ਜਾਂ 3 ਸਟੋਰੀਆਂ ਹੁੰਦੀਆਂ ਨਾ, 3 ਪੋਰਸ਼ਨ ਹੁੰਦੇ ਆ, 2 ਇੱਕ ਚਾਪ ਰਹਿੰਦੇ ਆ ਤੇ ਇੱਕ ਕਿਰਾਏ ਤੇ ਦੇ ਦਿੰਦੇ ਆ। ਕਈਆਂ ਦਾ ਨਿਜ਼ਾਮ ਹੀ ਇਦਾਂ ਹੀ ਚੱਲਦਾ हाँ ਆ। जी हाँ जी ਉਹਨਾਂ ਮਾਲਕ ਮਕਾਨ ਨੇ ਉਤਲਾ ਹਿੱਸਾ ਆਪਣਾ ਨਾ ਕਿਰਾਏ ਤੇ ਦਿੱਤਾ ਹੋਇਆ ਸੀਗਾ हाँ ਜੀ, जी ਤੇ ਥੱਲੜੇ ਚਾਪ ਰਹਿੰਦਾ ਸੀਗਾ। हाँ जी ਉਹਨੇ ਇੱਕ ਦਿਨ ਉਸ ਮਾਲਕ ਮਕਾਨ ਕੋਲ ਇੱਕ ਬੰਦਾ ਆਇਆ, हाँ जी ਆ ਕੇ ਕਹਿੰਦਾ ਕਿ ਆ ਜਿਹੜਾ ਉਤਲਾ ਪੋਰਸ਼ਨ ਆਪਣਾ ਮੈਨੂੰ ਕਿਰਾਏ ਤੇ ਦੇ ਦੇ। ਉਹ ਮਾਲਕ ਮਕਾਨ ਕਹਿੰਦਾ ਇਹ ਤੇ ਜੀ ਮੈਂ ਕਿਰਾਏ ਤੇ ਦਿੱਤਾ ਹੋਇਆ। ਕਹਿੰਦਾ ਤੂੰ ਕਿੰਨੇ ਕਿਰਾਏ ਤੇ ਦਿੱਤਾ? ਕਹਿੰਦਾ ਮੈਂ 8000 ਕਿਰਾਏ ਤੇ ਦਿੱਤਾ ਹੋਇਆ। अच्छा जी ਉਹ ਕਹਿੰਦਾ ਯਾਰ ਤੂੰ 8000 ਦਿੱਤਾ ਆ ਤੇ ਮੈਂ ਤੈਨੂੰ 15000 ਰੁਪਇਆ ਦਿੰਨਾ ਆ, चलो ਇਹ ਜਿਹੜਾ ਪੋਰਸ਼ਨ ਆ ਮੈਨੂੰ ਦੇ ਦੇ। चलो जी ਉਹ ਮਾਲਕ ਮਕਾਨ ਨੂੰ ਵੀ ਲਾਲਚ ਆ ਗਿਆ ਕਿ ਚਲੋ ਮੈਂ ਜਿੱਥੇ 8 ਕਮਾ ਰਿਹਾ ਮੈਂ ਹੁਣ 15 ਕਮਾਵਾਂਗਾ। हाँ जी ਤੇ ਨਿਜ਼ਾਮ ਉਹਦਾ ਉਸੇ ਘਰ ਤੇ ਹੀ ਚੱਲਦਾ ਸੀਗਾ। हाँ जी ਕੋਈ ਰਿਟਾਇਰਮੈਂਟ ਉਹਨੂੰ ਮਿਲੀ ਸੀਗੀ, हाँ जी ਉਹਦੇ ਪੈਸੇ ਜਿਹੜੇ ਸੀਗੇ ਉਹਦਾ ਘਰ ਬਣਾਇਆ ਤੇ ਇੱਕ ਹਿੱਸਾ ਉਹਨੇ ਕਿਰਾਏ ਤੇ ਦੇ ਦਿੱਤਾ। ਲੋਕਾਂ ਦੇ ਨਿਜ਼ਾਮ ਚੱਲਦੇ ਕਈ ਜਾਂਦੇ ਇਦਾਂ ਹੀ ਆ। ਹੁਣ ਨਾ ਉਹਨੂੰ ਲਾਲਚ ਆ ਗਿਆ, ਕਹਿੰਦਾ ਮੈਨੂੰ ਨਾ ਜਿਹੜੀ ਔਰਤ ਰਹਿੰਦੀ ਆ ਨਾ ਉੱਤੇ, ਉਹਦੇ ਕੋਲ ਪੁੱਛੇ ਆਣ ਦੇ। हाँ जी ਰਾਤ ਦਾ ਵੀ ਕੋਈ 10 11 12 ਦਾ ਟਾਈਮ ਹੋਵੇ, हाँ जी ਜਾ ਕੇ ਦਰਵਾਜ਼ਾ ਖੜਕਾਇਆ। ਉਹਨੇ ਦਰਵਾਜ਼ਾ ਖੜਕਾਇਆ ਤੇ ਦਰਵਾਜ਼ਾ ਖੋਲਿਆ। ਕਹਿੰਦੀ ਹਾਂ ਵੀਰੇ ਕਿੱਦਾਂ ਆਇਆ? हाँ जी ਕਹਿੰਦਾ ਗੱਲ ਇਦਾਂ ਆ ਕਿ ਜੀ ਮੈਨੂੰ 15000 ਰੁਪਇਆ ਕਿਰਾਇਆ ਮਿਲ ਰਿਹਾ ਆ, हाँ जी ਲਿਹਾਜ਼ਾ ਤੁਸੀਂ ਦੇਣਾ ਤੇ ਠੀਕ ਆ, ਨਹੀਂ ਤੇ ਮੇਰਾ ਮਕਾਨ ਹੁਣੇ ਖਾਲੀ ਕਰੋ। अच्छा जी ਉਹਨੇ ਕਿਹਾ ਵੀਰੇ ਮੈਨੂੰ ਕੋਈ ਜਗ੍ਹਾ ਲੱਭ ਲੈਣ ਦੇ, ਮੈਂ ਕਿੱਦਾਂ 15000 ਰੁਪਇਆ ਦੇ ਸਕਦੀ ਸੀ? ਤੇ ਮੈਂ ਤਾਂ ਅੱਗੇ ਗਰੀਬਣੀ ਆ, ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ हाँ ਤੇ जी ਆਪਣੀ ਔਲਾਦ ਨੂੰ ਪਾਲ ਰਹੀ ਆ, ਆਪਣੀ ਬੱਚੀ ਆ ਮੇਰੀ ਇੱਕੋ ਇੱਕ, ਇਹਨੂੰ ਮੈਂ ਪਾਲ ਰਹੀ ਆ, ਪੜ੍ਹਾ ਰਹੀ ਆ। हाँ जी ਉਹਨੇ ਕਿਹਾ ਨਹੀਂ ਜੀ, ਨਹੀਂ ਤਾਂ ਹੁਣੇ ਨਿਕਲੋ। हाँ जी ਉਹਨਾਂ ਦਾ ਸਮਾਨ ਚੁੱਕ ਕੇ ਉਹਨੇ ਬਾਹਰ ਮਾਰਿਆ। हाँ जी ਉਹ ਵਿਚਾਰੀਆਂ ਨਾ ਗਰੀਬਣੀਆਂ ਰੋਂਦੀਆਂ ਪਿੱਟਦੀਆਂ ਬਾਹਰ ਨਿਕਲੀਆਂ हाँ जी ਤੇ ਉਹ ਔਰਤ ਨਾ ਬਾਹਰ ਬੈਠ ਕੇ ਨਾ ਇਦਾਂ ਜਿੱਦਾਂ ਗੇਟ ਦੇ ਸਾਹਮਣੇ ਬੈਠ ਕੇ ਉੱਥੇ ਰੋਣ ਲੱਗ ਗਈ हाँ जी ਤੇ ਕਹਿੰਦੀ ਯਾ ਅੱਲਾ ਪਾਕ, ਮੈਂ ਗਰੀਬਣੀ ਆ, ਮੇਰਾ ਬੰਦਾ ਵੀ ਤੂੰ ਲੈ ਲਿਆ, हाँ जी ਮੈਂ ਯਾ ਅੱਲਾ ਪਾਕ ਕਿੱਥੇ ਜਾਵਾਂ? किथे जा ਉਹਦੀ ਧੀ ਨਾ ਪੜ੍ਹੀ ਲਿਖੀ ਸੀ, ਕਹਿੰਦੀ ਮਾਂ ਪਰੇਸ਼ਾਨ ਨਾ ਹੋ, हाँ ਅੱਲਾਹ ਤਾਲਾ ਕਰੀਬ ਹੋ ਕੇ ਸੁਣਦਾ ਆ, ਅੱਲਾਹ ਤਾਲਾ ਸਾਰਿਆਂ ਦੀਆਂ ਸੁਣਦਾ ਆ, सुभान अल्लाह ਤੂੰ ਪਰੇਸ਼ਾਨ ਨਾ ਹੋ ਮਾਂ, ਅੱਲਾਹ ਤੇ ਛੱਡ ਦੇ। अच्छा ਉਹਨੂੰ ਥੋੜਾ ਜਿਹਾ ਹੌਸਲਾ ਹੋਇਆ ਕਿ ਮੇਰੀ ਧੀ ਜਿਹੜੀ ਆ ਨਾ ਇਹ ਠੀਕ ਆ, ਚਲੋ ਮਤਲਬ ਹੌਸਲਾ ਮਿਲਿਆ ਉਹਨੂੰ ਥੋੜਾ ਜਿਹਾ। हाँ जी हाँ ਤੇ जी ਕਹਿੰਦੀ ਅੱਛਾ ਵੀ ਅੱਲਾ ਯਾ ਅੱਲਾ ਪਾਕ ਤੇਰਾ ਹੀ ਆਸਰਾ ਆ, हाँ जी ਮੈਂ ਆਪਣੇ ਅੱਲਾ ਤੇ ਛੱਡੀ। हाँ ਤੇ जी ਅੱਖਾਂ ਪੂੰਝੀਆਂ ਤੇ ਉਹਦੀ ਧੀ ਕਹਿੰਦੀ ਮਾਂ ਜੀ ਦੇਖ ਛਪੜੀਆਂ ਵਾਲੇ ਆ ਝੁੱਗੀਆਂ ਵਾਲੇ ਵੀ ਤਾਂ ਰਹਿੰਦੇ ਆ, ਆਪਾਂ ਸਾਹਮਣੇ ਪਲਾਟ ਜਿਹਾ ਇੱਥੇ ਆਪਾਂ 2 ਦਿਨ ਗੁਜ਼ਾਰ ਲੈਨੇ ਆ, हाँ जी ਜਿੰਨੇ ਦਿਨ ਮਕਾਨ ਕੋਈ ਕਿਰਾਏ ਤੇ ਨਹੀਂ ਲੱਭਦਾ ਥੋੜੇ ਜਿਹੇ ਪੈਸਿਆਂ ਤੇ ਫਿਰ ਅਸੀਂ ਇੱਥੋਂ ਚੱਲ ਜਾਾਂਗੇ। हाँ जी ਉਹਨਾਂ ਨੇ ਉੱਥੇ ਸਾਹਮਣੇ ਝੁੱਗੀ ਜੀ ਬਣਾਈ, ਖਾਲੀ ਪਲਾਟ ਜਿਹਾ ਸੀਗਾ, ਉੱਥੇ ਬੈਠ ਗਈਆਂ। ਦਿਹਾੜੀ ਗੁਜ਼ਰੀ, ਅਗਲੀ ਰਾਤ ਹੋਈ ਨਾ हाँ ਅੰਮੀ, ਉਹੀ ਟਾਈਮ ਹੋਇਆ ਤੇ ਜ਼ਲਜ਼ਲਾ ਆ ਗਿਆ। वाह ਜ਼ਲਜ਼ਲਾ ਆਇਆ ਤੇ ਉਸ ਬੰਦੇ ਦਾ ਸਾਰਾ ਮਕਾਨ ਡਿੱਗ ਗਿਆ। ਹੁਣ ਜ਼ਲਜ਼ਲਾ ਆਇਆ ਤੇ ਕੁਝ ਬੰਦੇ ਭੱਜ ਦੌੜ ਕੇ ਤਾਂ ਬਾਹਰ ਆ ਜਾਂਦੇ ਆ, हाँ जी हाँ ਉਹ ਆਪ ਵੀ ਭੱਜ ਦੌੜ ਕੇ ਬਾਹਰ ਆ ਗਿਆ। ਕੋਈ ਇੱਕ ਅੱਧਾ ਬੱਚਾ ਜਾਂ ਇੱਕ ਅੱਧੀ ਯਾਨੀ ਕਿ ਕੋਈ ਬੇਟੀ ਜਾਂ ਬੇਟਾ ਕੋਈ ਬਾਹਰ ਆ ਗਿਆ, हाँ जी ਬਾਕੀ ਉਹਦੀ ਪੂਰੀ ਫੈਮਿਲੀ ਵੀ ਥੱਲੇ ਆ ਕੇ ਮਰ ਗਈ। हाँ जी ਹੁਣ ਨਾ ਜਿੱਥੇ ਉਹ ਔਰਤ ਬੈਠ ਕੇ ਰੋਣ ਡਈ ਸੀ ਨਾ ਕਿ ਯਾ ਅੱਲਾ ਪਾਕ ਮੇਰਾ ਖਿਆਲ ਕਰ, हाँ जी ਮੈਂ ਕੀ ਕਰਾਂ, ਮੈਂ ਤੇ ਘਰੋਂ ਬੇਘਰ ਹੋ ਗਈ ਆ, ਰੋਣ ਡਈ ਸੀ। हाँ ਤੇ जी ਜਿੱਥੇ ਉਹਦੀ ਧੀ ਨੇ ਕਿਹਾ ਸੀ ਔਰਤ ਦੀ ਨੇ ਕਿ ਮਾਂ ਅੱਲਾਹ ਤਾਲਾ ਤੇ ਛੱਡ ਦੇ, ਅੱਲਾਹ ਤਾਲਾ ਗਫੂਰ ਰਹੀਮ ਆ, हाँ जी ਅੱਲਾਹ ਤਾਲਾ ਬਿਹਤਰ ਕਰਨੇ ਵਾਲਾ, ਉਸੇ ਜਗ੍ਹਾ ਤੇ ਬੈਠਾ ਹੋਇਆ ਬੰਦਾ ਧਾੜਾ ਮਾਰ ਮਾਰ ਕੇ ਰੋਵੇ, अस्तगफिरुल्लाह ਕਵੇ ਯਾ ਅੱਲਾ ਪਾਕ ਮੈਂ ਮਿਹਨਤ ਦੇ ਨਾਲ ਘਰ ਬਣਾਇਆ ਸੀ, ਮੇਰੀ ਪੈਨਸ਼ਨ ਸੀਗੀ, ਇਹਦੇ ਥਰੂ ਮੇਰਾ ਸਾਰਾ ਖਰਚਾ ਚੱਲਦਾ ਸੀ, हाँ जी ਯਾ ਅੱਲਾ ਪਾਕ ਤੂੰ ਤੇ ਮੇਰੀ ਔਲਾਦ ਵੀ ਖੋਲੀ, ਮੇਰਾ ਘਰ ਵੀ ਮਨੀਆ ਮੇਟ ਹੋ ਗਿਆ, हाँ जी ਤੇ ਯਾ ਅੱਲਾ ਪਾਕ ਇਹ ਕੀ ਕੀਤਾ? ਯਾ ਅੱਲਾ ਪਾਕ ਮੈਂ ਹੁਣ ਕਿੱਦਾਂ ਗੁਜ਼ਾਰਾ ਕਰੂੰਗਾ? ਮੇਰੇ ਤਾਂ ਬੱਚੇ, ਮੇਰੀ ਫੈਮਿਲੀ ਮੇਰਾ ਆਸਰਾ ਸੀਗਾ, ਹੁਣ ਤੇ ਮੇਰਾ ਬੁੱਢੇ ਦਾ ਸਹਾਰਾ ਵੀ ਕੋਈ ਨਹੀਂ ਰਿਹਾ ਹੈਗਾ। हाँ जी हाँ जी ਉਹ ਜਿਹੜੀ ਬੱਚੀ ਸੀ ਨਾ, ਜਿਹੜੀ ਕਿਰਾਏਦਾਰਨੀ ਦੀ ਕੁੜੀ ਸੀ, ਕੋਲ ਆਈ, ਕਹਿੰਦੀ ਅੰਕਲ ਜੀ, ਚਾਚੂ ਜੀ, ਮਾਮੂ ਜੀ ਗੱਲ ਸੁਣੋ, हाँ जी ਐਸੀ ਜਗ੍ਹਾ ਤੇ ਕੱਲ ਮੇਰੀ ਮਾਂ ਬੈਠੀ ਰੋਣ ਡਈ ਸੀਗੀ, हाँ जी ਜਿਸ ਜਗ੍ਹਾ ਤੇ ਤੁਸੀਂ ਬੈਠੇ ਰੋਣ ਡਏ ਆ। हाँ जी ਕਦੀ ਵੀ ਕਿਸੇ ਚੀਜ਼ ਦਾ ਮਾਣ ਨਹੀਂ ਕਰੀਦਾ, नहीं करी ਅੱਲਾਹ ਤਾਲਾ ਤੋਂ ਡਰਦੇ ਰਹਿਣਾ ਚਾਹੀਦਾ ਆ। करना चाहिए ਇਹ ਘਰ ਤੇਰਾ ਨਹੀਂ ਸੀ, ਅੱਲਾਹ ਤਾਲਾ ਦੀ ਅਮਾਨਤ ਸੀਗਾ। अमानत से ਅੱਲਾਹ ਤਾਲਾ ਉਸ ਟਾਈਮ ਬੰਦੇ ਦੀ ਗਰੀਬ ਦੀ ਕੋਲ ਹੋ ਕੇ ਸੁਣਦਾ ਜਿਸ ਟਾਈਮ ਬੰਦਾ ਉਸ ਤੋਂ ਮੰਗਦਾ ਆ ਕਿ ਯਾ ਅੱਲਾਹ ਪਾਕ ਮੇਰੇ ਤੇ ਕਰਮ ਕਰ, हाँ जी ਯਾ ਅੱਲਾਹ ਪਾਕ ਮੇਰਾ ਫੈਸਲਾ ਤੂੰ ਕਰਨੇ ਵਾਲਾ, ਮੇਰਾ ਫੈਸਲਾ ਤੂੰ ਕਰ। हाँ जी ਅਸੀਂ ਕਹਿੰਦੇ ਆ ਨਾ ਕਿ ਗਰੀਬ ਦਾ ਕੋਈ ਨਹੀਂ ਹੈਗਾ, हाँ जी
ਅੰਕਲ ਜੀ ਗਰੀਬ ਦਾ ਅੱਲਾਹ ਪਾਕ ਹੈਗਾ ਹਾਂਜੀ ਤੇ ਗਰੀਬ ਤੇ ਬਦਲਾ ਨਹੀਂ ਲੈ ਸਕਦਾ, ਲੇਕਿਨ ਅੱਲਾਹ ਪਾਕ ਬਦਲਾ ਲੈਣੇ ਵਾਲਾ ਆ ਹਾਂਜੀ ਤੇ ਅੱਲਾਹ ਪਾਕ ਤੋਂ ਡਰਦੇ ਰਹਿਣਾ ਚਾਹੀਦਾ। ਅੰਕਲ ਜੀ ਤੁਸੀਂ ਕੱਲ ਸਾਨੂੰ ਇੱਥੋਂ ਕੱਢਿਆ ਤੇ ਅੱਜ ਅੱਲਾਹ ਤਾਲਾ ਨੇ ਤੁਹਾਨੂੰ ਘਰੋਂ ਬੇਕਾਰ ਕਰ ਦਿੱਤਾ।